ਬਿਸਮਿल्लाहिर्रहमानिर्रहीम ਤੇ अस्सलाम वालेकुम। 15 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 47। ਹੁਣ ਚੱਲਦੇ ਅੱਜ ਦੀਆਂ ਸੰਘਣੀਆਂ ਗੂੜੀਆਂ ਤੇ ਨਿੱਘੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲਾਂ ਕੈਦੇ ਤਨਹਾਈ। ਜੀ ਹਾਂ, ਇਮਰਾਨ ਖਾਨ ਨੂੰ ਫੀਲਡ ਮਾਰਸ਼ਲ ਆਸਿਮ ਮੁਨੀਰ ਤੇ ਉਹਨਾਂ ਦੇ ਸਾਥੀਆਂ ਨੇ ਇਸ ਵੇਲੇ ਅਗਵਾ ਕਰਕੇ ਜਿਹੜਾ ਅਡਿਆਲਾ ਜੇਲ੍ਹ 'ਚ ਰੱਖਿਆ, ਉੱਥੇ ਕੈਦੇ ਤਨਹਾਈ ਜਿਹੜੀ ਹੈ ਉਹ ਲੰਮੀ ਹੁੰਦੀ ਜਾ ਰਹੀ ਹੈ। ਇਹਦੇ ਬਾਰੇ ਇਸ ਵੇਲੇ ਤੱਕ ਕੋਈ ਪਾਰਟੀ ਦੀ ਵੀ ਇਹੋ ਜਿਹੀ ਪਾਲਿਸੀ ਹਜੇ ਤੱਕ ਸਾਹਮਣੇ ਨਹੀਂ ਆਉਣ ਡਈ ਜਿਹਦੇ ਨਾਲ ਇੱਥੋਂ ਜਾਨ ਛੁੱਟੇ। ਜ਼ਾਹਿਰ ਹੈ ਹਰ ਮੰਗਲ ਵਾਲੇ ਦਿਨ ਇਮਰਾਨ ਖਾਨ ਦੀਆਂ ਭੈਣਾਂ, ਤੁਹਾਨੂੰ ਪਤਾ ਹੈ ਨੌਰੀਨ ਖਾਨਮ ਸਾਹਿਬਾ, ਅਲੀਮਾ ਖਾਨਮ ਸਾਹਿਬਾ, ਉਜ਼ਮਾ ਖਾਨਮ ਸਾਹਿਬਾ ਉੱਥੇ ਅਪੜਦੀਆਂ ਨੇ ਔਰ ਕੋਸ਼ਿਸ਼ ਕਰਦੀਆਂ ਨੇ ਕਿ ਉੱਥੇ ਆਵਾਜ਼ ਚੁੱਕਣ ਇਮਰਾਨ ਖਾਨ ਵਾਸਤੇ, ਲੇਕਿਨ ਇੰਨੀ ਤਾਦਾਦ 'ਚ ਉੱਥੇ ਲੋਕੀ ਨਹੀਂ ਆਉਂਦੇ ਕਿ ਕੋਈ ਉੱਥੋਂ ਪ੍ਰੈਸ਼ਰ ਬਣੇ। 10,000 ਬੰਦਾ ਉੱਥੇ ਸੱਦਣ ਦੀ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਹਜੇ ਤੱਕ ਉਹਦੇ 'ਚੋਂ ਕੋਈ ਖਾਸ ਗੱਲ ਸਾਹਮਣੇ ਆਈ ਨਹੀਂ। ਹਾਲਾਂਕਿ ਇਹਦਾ ਬੜਾ ਆਸਾਨ ਤਰੀਕਾ ਹੈ ਕਿ ਜਿੰਨੇ ਲੋਕੀ ਜਿੱਤੇ ਨੇ ਉਹ ਔਰ ਟਿਕਟ ਹੋਲਡਰ ਨੇ, ਇਹ ਹੀ ਸਾਰੇ ਅਗਰ ਆਉਣ ਤੇ 400-500 ਬੰਦਾ ਤੇ ਇਹ ਹੀ ਬਣ ਜਾਂਦਾ ਹੈ। ਉਹਦੇ ਨਾਲ ਅਗਰ ਉਹ 2-2 ਬੰਦੇ ਵੀ ਲੈ ਕੇ ਆਉਣ ਤੇ ਆਪੇ ਸੋਚੋ 2-3-4,000 ਬੰਦਾ ਉੱਥੇ ਬੜੇ ਆਰਾਮ ਨਾਲ, ਜਾਂ 4-4 ਬੰਦੇ ਵੀ ਲਿਆਉਣ ਤੇ 4,000 ਬੰਦਾ ਉੱਥੇ ਬੜੇ ਆਰਾਮ ਨਾਲ ਹੋ ਸਕਦਾ ਹੈ। ਇਹ ਸੂਰਤ ਹਾਲ ਜਿਹੜੀ ਹੈ, ਇਹਨੂੰ ਦੂਸਰੇ ਤਰੀਕੇ ਨਾਲ ਇਹ ਵੀ ਕੀਤਾ ਜਾ ਸਕਦਾ ਹੈ ਕਿ ਇੱਕ ਦਿਨ ਪੰਜਾਬ ਵਾਲਿਆਂ ਦੀ ਇੱਕ ਹਫ਼ਤਾ ਪੰਜਾਬ ਵਾਲਿਆਂ ਦੀ ਡਿਊਟੀ ਲਾਉਣ ਤੇ ਇੱਕ ਹਫ਼ਤਾ ਜਿਹੜਾ ਹੈ ਉਹ ਖੈਬਰ ਪਖਤੂਨ ਵਾਲਿਆਂ ਦੀ ਡਿਊਟੀ ਲਾਉਣ, ਖੈਬਰ ਪਖਤੂਨਖਵਾ ਵਾਲਿਆਂ ਦੀ। ਇਹਦੇ ਨਾਲ ਕੀ ਹੋਏਗਾ ਕਿ ਇਹਦੇ ਨਾਲ 15 ਦਿਨਾਂ ਬਾਅਦ ਹਰ ਇੱਕ ਦੀ ਵਾਰੀ ਆਏਗੀ। ਅੱਛਾ, ਪੰਜਾਬ ਦੇ ਵਿੱਚ ਵੀ 2 ਕੰਮ ਕੀਤੇ ਜਾ ਸਕਦੇ ਨੇ। ਪੰਜਾਬ ਨੂੰ ਮਜ਼ੀਦ 2 ਹਿੱਸਿਆਂ 'ਚ ਤਕਸੀਮ ਕੀਤਾ ਜਾ ਸਕਦਾ ਕਰਨਾ ਤੇ, ਲੇਕਿਨ ਅਗਰ ਇੱਕ ਹਿੱਸੇ 'ਚ ਵੀ ਰੱਖੀਏ ਤਾਂ ਫਿਰ ਵੀ 15 ਦਿਨਾਂ ਬਾਅਦ, ਮਤਲਬ ਮਹੀਨੇ 'ਚ 2 ਵਾਰੀ ਇਮਰਾਨ ਖਾਨ ਵਾਸਤੇ ਜੇਲ੍ਹ ਦੇ ਸਾਹਮਣੇ ਆਉਣਾ MPAs ਔਰ MNAs ਔਰ ਟਿਕਟ ਹੋਲਡਰਸ ਵਾਸਤੇ ਕੋਈ ਏਡੀ ਵੱਡੀ ਸਜ਼ਾ ਤਾਂ ਨਹੀਂ ਹੈ। ਔਰ ਨਾਲ 4-4 ਬੰਦੇ, ਮਤਲਬ ਇੱਕ ਹੀ ਗੱਡੀ ਲਿਆਉਣੀ, ਬਹੁਤੀਆਂ ਨਹੀਂ, ਆਪ ਆਉਣਾ ਤੇ ਨਾਲ 3 ਬੰਦੇ ਹੋਰ ਲਿਆਉਣੇ ਨੇ। ਅਗਰ ਸੋਚੋ ਕਿ 200 ਬੰਦਾ ਜਾਂ ਚਲੋ 300 ਬੰਦਾ ਆਵੇ ਤੇ ਉਹ 300 ਬੰਦਾ ਜਿਹੜਾ ਉਹ 1000-1500 ਬੰਦਾ ਤੇ ਇਹ ਹੋ ਗਿਆ। ਜਦੋਂ 1000-1500 ਬੰਦਾ ਇਹ ਹੋਏਗਾ ਨਾ ਤਾਂ ਲੋਕਲ ਵਰਕਰ ਵੀ 1000-1500 ਰਲ ਜਾਏਗਾ ਤੇ ਉੱਥੇ ਚੰਗੇ ਭਲੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਣਗੇ। ਹੁਣ ਸੈਨੇਟਰ ਵੀ ਨੇ, MNAs ਵੀ ਨੇ, MPAs ਵੀ ਨੇ, ਟਿਕਟ ਹੋਲਡਰਸ ਵੀ ਨੇ, ਲੇਕਿਨ ਅਨਫੋਰਚੂਨੇਟਲੀ ਉੱਥੇ ਬੰਦੇ ਆਉਂਦੇ ਨਜ਼ਰ ਨਹੀਂ ਆਉਂਦੇ। ਹੁਣ ਇਮਰਾਨ ਖਾਨ ਦੀ ਕੈਦੇ ਤਨਹਾਈ ਕਿਵੇਂ ਨਿਕਲੇ, ਮਤਲਬ ਕਿ ਕਿਵੇਂ ਖ਼ਤਮ ਹੋਵੇ, 2 ਹੀ ਤਰੀਕੇ ਨੇ। ਇੱਕ ਤਰੀਕਾ ਤਾਂ ਹੈ ਕਿ ਲੱਖਾਂ ਦੀ ਤਾਦਾਦ 'ਚ ਆਵਾਮ ਬਾਹਰ ਆਵੇ, ਜਿਸ ਤਰ੍ਹਾਂ ਹੁਣੇ ਇਰਾਨ 'ਚ ਨਿਕਲੇ ਨੇ ਲੋਕੀ। ਉਹ ਜਿਹੜੇ ਮੁਜ਼ਾਹਰੇ ਹੋ ਰਹੇ ਸਨ ਹਕੂਮਤ ਦੇ ਖਿਲਾਫ, ਜਿਸ ਤਰ੍ਹਾਂ ਹੀ ਲੋਕ ਲੱਖਾਂ ਦੀ ਤਾਦਾਦ 'ਚ ਬਾਹਰ ਨਿਕਲੇ ਨੇ, ਜਿਵੇਂ ਸੁਸਰੀ ਸੌਂ ਜਾਂਦੀ ਹੈ, ਉਹ ਜਿਹੜੇ ਮੁਖਾਲਫ ਮੁਜ਼ਾਹਰੇ ਕਰਨ ਵਾਲੇ ਸਨ ਸਾਰੇ ਸੌਂ ਗਏ ਤੇ ਭੱਜ ਦੌੜ ਗਏ। ਇਸੇ ਤਰ੍ਹਾਂ ਪਾਕਿਸਤਾਨ ਦੀ ਆਵਾਮ ਨੂੰ ਵੀ ਲੱਖਾਂ ਦੀ ਤਾਦਾਦ 'ਚ ਬਾਹਰ ਨਿਕਲਣਾ ਪੈਣਾ ਹੈ। ਨਿਕਲਣਗੇ ਤੇ ਕੰਮ ਹੱਲ ਹੋਏਗਾ, ਵਰਨਾ ਇਹ ਕੰਮ ਹੱਲ ਨਹੀਂ ਹੋ ਸਕਦਾ। ਅੱਗੇ ਚੱਲਣੇ ਬਾਹਰ। ਦੂਸਰਾ ਤਰੀਕਾ ਇਹਦਾ ਇਹ ਹੈ ਕਿ ਅਗਰ ਲੱਖਾਂ ਦੀ ਤਾਦਾਦ 'ਚ ਨਹੀਂ ਨਿਕਲ ਸਕਦੇ ਤੇ ਫਿਰ ਜਿਹੜੇ ਟਿਕਟ ਹੋਲਡਰ ਨੇ, ਸੈਨੇਟਰ, MNA, MPA, ਉਹ ਹਰ ਵਾਰੀ ਚੰਗੀ ਕੋਸ਼ਿਸ਼ ਕਰਨ ਤੇ ਉੱਥੇ ਕੋਈ 3-4 ਹਜ਼ਾਰ ਬੰਦੇ ਦਾ ਕਮ ਅਜ਼ ਕਮ ਗੜ ਹਰ ਵਾਰੀ ਕਰਨ। ਇਹ ਹੀ ਇੱਕ ਤਰੀਕਾ ਹੈ, ਹੋਰ ਦੂਜਾ ਕੋਈ ਤਰੀਕਾ ਨਹੀਂ ਹੈਗਾ। ਔਰ ਜ਼ਾਹਿਰ ਹੈ ਨਾਲ ਜਿਹੜੇ ਬੰਦੇ ਚੁੱਕ ਸਕਦੇ ਨੇ ਭਾਰ, ਮੈਂ ਪਹਿਲਾਂ ਵੀ ਇੰਨੀ ਵਾਰੀ ਆਖਿਆ, ਜਿਹੜੇ ਬੰਦੇ ਭਾਰ ਚੁੱਕ ਸਕਦੇ ਨੇ ਉਹ ਆਸਿਮ ਮੁਨੀਰ ਸਾਹਿਬ ਦਾ ਡਾਇਰੈਕਟ ਨਾਂ ਲੈ ਕੇ ਉਹਨਾਂ ਦੇ ਖਿਲਾਫ ਤਨਕੀਦ ਕਰਨ, ਕਿਉਂਕਿ ਇਮਰਾਨ ਖਾਨ ਕਿਸੇ ਕਾਨੂੰਨੀ ਵਜ੍ਹਾ ਤੋਂ ਤੇ ਜੇਲ੍ਹ ਦੇ ਵਿੱਚ ਨਹੀਂ ਹੈਗੇ, ਕਿਸੇ ਮੁਜਰਮ ਹੋਣ ਦੀ ਵਜ੍ਹਾ ਤੋਂ ਤੇ ਨਹੀਂ ਹੈਗੇ। ਉਹ ਤੇ ਆਸਿਮ ਮੁਨੀਰ ਸਾਹਿਬ ਨੇ ਉਹਨਾਂ ਨੂੰ ਅਗਵਾ ਕੀਤਾ ਹੋਇਆ ਔਰ ਜਾਨ ਵੀ ਉਦੋਂ ਛੁੱਟਣੀ ਹੈ ਪਾਕਿਸਤਾਨ ਦੀ ਵੀ, ਇਮਰਾਨ ਖਾਨ ਦੀ ਵੀ, ਜਾਂ ਤੇ ਆਸਿਮ ਮੁਨੀਰ ਸਾਹਿਬ ਇਸ ਅਹੁਦੇ ਤੋਂ ਉਤਰਨ ਤੇ ਜਾਂ ਉਹ ਕਮਜ਼ੋਰ ਹੋਣ। ਉਹਦਾ ਇੱਕ ਹੀ ਤਰੀਕਾ ਹੈ ਕਿ ਉਹਨਾਂ ਦੇ ਉੱਤੇ ਬੜੀ ਭਰਵੀਂ ਕਿਸਮ ਦੀ ਤਨਕੀਦ ਕਰੋ। ਹੁਣ ਤੁਸੀਂ ਅਗਰ ਪੂਰੀ ਦੁਨੀਆ, ਚਲੋ ਪਾਕਿਸਤਾਨ ਦੇ ਅੰਦਰ ਤੇ ਤੁਸੀਂ ਆਉਂਦੇ ਹੋ, ਔਖਾ ਕੰਮ ਹੈ, ਉੱਥੇ ਤੇ ਬੰਦੇ ਨਹੀਂ ਬੋਲ ਸਕਦੇ, ਅਗਲੇ ਦਿਨ ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ। ਜਿਹੜੇ ਬੰਦੇ ਬਾਹਰ ਨੇ ਮੁਲਕ ਤੋਂ, ਜਾਂ ਜਿਹੜੇ ਐਸੇ ਬੰਦੇ ਨੇ ਜਿਹੜੇ ਬੋਲ ਸਕਦੇ ਨੇ, ਜਿਹਨਾਂ ਦੀ ਸਿਚੁਏਸ਼ਨ ਐਸੀ ਇਹ ਬੋਲ ਸਕਦੇ ਨੇ, ਆਪਣੇ ਜ਼ਰਾ ਦਿਲ 'ਤੇ ਹੱਥ ਰੱਖ ਕੇ ਜਾਂ ਸੱਜੇ ਖੱਬੇ ਜ਼ਰਾ ਲੱਭ ਲੁੱਭ ਕੇ ਦੱਸੋ ਕਿੰਨੇ ਕੁ ਬੰਦੇ ਬੋਲਦੇ ਨੇ। ਸਿੱਧਾ ਨਾਂ ਲੈ ਕੇ ਤਨਕੀਦ ਕਰਨ ਵਾਲੇ ਤੁਹਾਨੂੰ 1-2-3 ਬੰਦਿਆਂ ਤੋਂ ਬਹੁਤੇ ਨਜ਼ਰ ਨਹੀਂ ਆਉਣਗੇ। ਤੇ ਬਾਕੀ ਜਿਹੜੇ ਬੰਦੇ ਨੇ, ਜਿਸ ਵੇਲੇ ਇਹ ਜੰਗ ਅਗਰ ਜਿੱਤੀ ਗਈ ਤਾਂ ਉਹਨਾਂ ਸਾਰਿਆਂ ਨੇ ਫਿਰ ਟਾਰਜ਼ਨ ਬਣਨਾ ਹੈ ਤੇ ਸੀਨੇ 'ਤੇ ਹੱਥ ਮਾਰ ਕੇ ਆਪਣੀ ਦਲੇਰੀ ਦੀਆਂ ਗੱਲਾਂ ਕਰਨੀਆਂ ਨੇ। ਲੇਕਿਨ ਇਸ ਵੇਲੇ ਇਹ ਭਾਰ ਜਿਹੜਾ ਹੈ ਇਹ 1-2 ਜਾਂ 3 ਬੰਦਿਆਂ ਨੂੰ ਚੁੱਕਣਾ ਪੈਣ ਡਿਆ। ਜਾਂ ਅੰਦਰ ਇਮਰਾਨ ਖਾਨ ਸਾਹਿਬ ਬੋਲਦੇ ਨੇ ਤਾਂ ਜਾਂ ਬਾਹਰ। ਮੈਂ ਗੁਮਨਾਮ ਬੰਦਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਗੁਮਨਾਮ ਅਕਾਊਂਟ ਨੇ, ਜਾਂ ਮੈਂ ਸਹਾਫੀਆਂ ਦੀ ਵੀ ਗੱਲ ਨਹੀਂ ਕਰਦਾ, ਮੈਂ ਸਿਆਸੀ ਲੋਕਾਂ ਦੀ ਗੱਲ ਕਰਦਾ। ਚਲੋ ਸਹਾਫੀ ਅਗਰ ਕੋਈ ਸਟੈਬਲਿਸ਼ਮੈਂਟ ਆਉਂਦਾ ਹੈ, ਮਿਲਟਰੀ ਸਟੈਬਲਿਸ਼ਮੈਂਟ ਆਉਂਦਾ ਹੈ ਤੇ ਉਹ ਗੱਲ ਸਮਝ ਆਉਂਦੀ, ਕਿਉਂਕਿ ਉਹ ਆਪਣਾ ਕਰੀਅਰ ਅੱਗੋਂ ਵੇਖਦੇ ਨੇ, ਉਹ ਵਾਪਸ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਲੱਗਦਾ ਕਦੀ ਨੌਕਰੀ ਨਹੀਂ ਕਰ ਸਕਾਂਗੇ ਜਾਂ ਜੋ ਵੀ ਉਹਨਾਂ ਦੀਆਂ ਵਜੂਹਾਤ ਨੇ।
ਉਹ ਉਹਨਾਂ ਵਜੂਹਾਤ ਤੋਂ ਘਬਰਾਉਂਦੇ ਹੋਏ ਸਿੱਧਾ ਨਾਂ ਲੈ ਕੇ ਤਨਕੀਦ ਨਹੀਂ ਕਰਦੇ, ਚਲੋ ਮੰਨ ਲਿਆ। ਮੈਂ ਉਹਨਾਂ ਦੀ ਵੀ ਗੱਲ ਨਹੀਂ ਕਰਦਾ ਜਿਨ੍ਹਾਂ ਕਦੇ ਪਾਕਿਸਤਾਨ ਜਾਣਾ ਹੀ ਨਹੀਂ, ਤੇ ਉਹ ਵੀ ਚਲੋ ਖੁੱਲ੍ਹ ਕੇ ਗੱਲ ਕਰ ਹੀ ਸਕਦੇ ਨੇ। ਮੈਂ ਤੇ ਗੱਲ ਸਿਆਸੀ ਲੋਕਾਂ ਦੀ ਕਰਦਾ ਜਿਨ੍ਹਾਂ ਨੇ ਕੋਈ ਇਮਰਾਨ ਖਾਨ ਦੇ ਨਾਲ ਕੱਲ੍ਹ ਬੁੱਲੇ ਲੁੱਟੇ ਨੇ। ਅੱਜ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਖੁੱਲ੍ਹ ਕੇ ਇਸ ਗੱਲ ਦੇ ਉੱਤੇ ਬੋਲਣ, ਲੇਕਿਨ ਤੁਹਾਨੂੰ ਇਹ ਕੰਮ ਹੁੰਦਾ ਨਾ ਮੁਲਕ ਦੇ ਅੰਦਰ ਤੇ ਨਾ ਮੁਲਕ ਦੇ ਬਾਹਰ ਨਜ਼ਰ ਨਹੀਂ ਆਉਂਦਾ। ਹੁਣ ਇਹ ਗੱਲਾਂ ਬਾਤਾਂ ਨਾਲ ਤੇ ਇਮਰਾਨ ਖਾਨ ਸਾਹਿਬ ਦੀ ਇਹ ਕੈਦ ਤਨਹਾਈ ਨਹੀਂ ਮੁੱਕਣੀ, ਤੇ ਜੋ ਅਸੀਂ ਕਰਨ ਡਏ ਹਾਂ ਵੀ ਉੱਥੇ 150 ਬੰਦਾ ਅਡਿਆਲਾ ਦੇ ਸਾਹਮਣੇ ਜਾ ਕੇ, ਤੇ ਇਹਦੇ ਨਾਲ ਵੀ ਮੈਂ ਨਹੀਂ ਆਂਦਾ ਵੀ ਨਹੀਂ ਜਾਣਾ ਚਾਹੀਦਾ, ਭਾਵੇਂ 5 ਬੰਦੇ ਹੀ ਹੋਣ, ਜਾਣਾ ਚਾਹੀਦਾ ਜਿਹੜਾ ਜਾ ਸਕੇ। ਲੇਕਿਨ ਇਹ ਨਤੀਜਾ ਉਦੋਂ ਹੀ ਆਉਣਾ ਹੈ ਜਦੋਂ ਭਰਵਾਂ ਕਿਸਮ ਦਾ ਉੱਥੇ ਇhtਜਾਜ ਹੋਇਆ। ਇਹ ਬੜੀ ਦੋ ਟੋਕ ਗੱਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ, ਤੇ ਜਦੋਂ ਬਹੁਤੇ ਮੋਢੇ ਨਾਲ ਜੁੜੇ ਜਿਹੜੇ ਡਾਇਰੈਕਟ ਤਨਕੀਦ ਕਰਨ, ਉਦੋਂ ਉਹਦਾ ਫਾਇਦਾ ਹੋਣਾ। ਵਰਨਾ ਮੇਰੇ ਵਰਗੇ 1 2 3 ਬੰਦੇ ਜਿਹੜੇ ਨੇ ਉਹ ਇਹ ਭਾਰ ਚੁੱਕੀ ਤੇ ਖੜੇ ਨੇ, ਔਰ ਇਹਦਾ ਤੁਹਾਨੂੰ ਅੰਦਾਜ਼ਾ ਨਹੀਂ ਵੀ ਇਹ ਭਾਰ ਚੁੱਕਣਾ ਕਿੱਡਾ ਔਖਾ ਕੰਮ ਹੈ। ਇਹ ਭਾਰ ਉਹ ਚੁੱਕੀ ਤੇ ਖੜੇ ਨੇ, ਲੇਕਿਨ ਜ਼ਾਹਿਰ ਹੈ ਉਹਦੀ ਕੀਮਤ ਵੀ ਅਦਾ ਕਰ ਰਹੇ ਹਾਂ ਅਸੀਂ। ਲੇਕਿਨ ਇਹ ਜਦੋਂ ਤੱਕ ਬਹੁਤੇ ਬੰਦੇ ਨਹੀਂ ਬੋਲਣਗੇ, ਨਾਲ ਨਹੀਂ ਰਲਣਗੇ, ਗੱਲ ਜਿਹੜੀ ਹੈ ਉਹ ਤੋੜ ਤੱਕ ਨਹੀਂ ਅੱਪੜਨੀ। ਅੱਛਾ ਜੀ, ਅਗਲੀ ਖਬਰ ਲੈ ਲਓ। ਉੱਥੇ ਹੀ ਪਤਾ ਲੱਗਾ ਹੈ, ਅਲੀਮਾ ਖਾਨਮ ਸਾਹਿਬਾ ਨੇ ਬਿਆਨ ਦਿੱਤਾ ਹੈ ਕਿ ਆਪਣਾ ਰਵਾਤ ਥਾਣੇ ਦੇ SHO ਜ਼ਾਹਿਦ ਜ਼ਹੂਰ ਜਿਹੜਾ ਉਹਨਾਂ ਨੇ 3 ਖਵਾਤੀਨ ਨੂੰ ਅਗਵਾ ਕਰ ਲਿਆ। ਉਹ 3 ਖਵਾਤੀਨ ਜਿਹੜੀਆਂ ਨੇ ਉਹ ਹਜੇ ਤੱਕ ਕਿਸੇ ਨੂੰ ਪਤਾ ਨਹੀਂ ਕਿ ਉਹ ਕਿੱਧਰ ਗਈਆਂ ਨੇ। ਇੱਕ ਉਹਨਾਂ 'ਚੋਂ ਡਾਕਟਰ ਸਾਹਿਬਾ ਨੇ, 2 ਖਵਾਤੀਨ ਦੂਸਰੀਆਂ ਨੇ, ਨਾ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਉਹ ਕਿੱਧਰ ਨੇ, ਔਰ ਤਿੰਨੋਂ ਖਵਾਤੀਨ ਜਿਹੜੀਆਂ ਨੇ ਉਹਨਾਂ ਨੂੰ ਅਗਵਾ ਕਰ ਲਿਆ। ਉਹਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਕਿ ਕਿੱਧਰ ਗਈਆਂ ਨੇ। ਨਾਲ ਹੀ ਨਾਲ ਉਹ ਕਹਿੰਦੇ ਨੇ ਕਿ 5 ਲੱਖ ਤੋਂ ਲੈ ਕੇ 5 ਲੱਖ ਦੀ ਛੋਟੀ ਗੱਡੀ ਤੇ ਵੱਡੀ ਗੱਡੀ 10 ਲੱਖ ਰੁਪਈਆ ਲੈ ਕੇ ਇਹ ਜਿਹੜਾ ਜ਼ਾਹਿਦ ਜ਼ਹੂਰ ਹੈ ਇਹ ਗੁੰਡਾਗਰਦੀ ਕਰ ਰਿਹਾ ਔਰ ਇਹ ਰਿਸ਼ਵਤ ਲੈ ਰਿਹਾ। ਅਲੀਮਾ ਖਾਨਮ ਸਾਹਿਬਾ ਨੇ ਕਿਹਾ ਇਹ ਜ਼ਾਹਿਰ ਹੈ ਜਿਹੜਾ ਇਹ ਜ਼ਾਹਿਦ ਜ਼ਹੂਰ ਹੈ ਇਹਨੂੰ ਸ਼ਰਮ ਵੀ ਆਉਣੀ ਚਾਹੀਦੀ ਹੈ, ਤੇ ਆਵਾਮ ਨੂੰ ਵੀ ਇਹਨੂੰ ਨੋਟ ਰੱਖਣਾ ਚਾਹੀਦਾ। ਵੇਲਾ ਆਏਗਾ ਚੰਗਾ, ਉਸ ਵੇਲੇ ਇਹ ਘਰ ਪਰਤੀ ਜਿਹੜਾ ਆਉਂਦੇ ਨੇ ਨਾ ਵੀ ਹਰ ਬੰਦੇ ਦਾ ਇੰਡੀਵਿਜੂਅਲੀ ਇਹਤਸਾਬ ਤੇ ਹੋਏਗਾ ਜਿਹੜੇ ਇਹ ਸਾਰੇ ਕੰਮ ਕਰਦੇ ਨੇ। ਲੇਕਿਨ ਇਹ ਕੰਮ ਉੱਥੇ ਪੁਲਿਸ ਜਿਹੜੀ ਹੈ ਉਹ ਪਾ ਰਹੀ ਹੈ। ਅੱਛਾ ਜੀ, ਅੱਗੇ ਨਿੰਬੂਆਂ ਦਾ ਜੋੜਾ ਬਾਗ 'ਚੋਂ ਤੋੜ ਕੇ ਸਾਡੇ ਨਦੀਮ ਅਫਜ਼ਲ ਚੰਨ ਸਾਹਿਬ ਨੇ ਜਿਹੜਾ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ, ਤੇ ਉਹ ਵਿਕਣ ਨਹੀਂ ਰਿਹਾ। ਨਾ ਹੀ ਬਿਆਨੀਆਂ ਵਿਕਣ ਡਿਆ ਨਦੀਮ ਅਫਜ਼ਲ ਚੰਨ ਸਾਹਿਬ ਤੇ ਉਹਨਾਂ ਦੇ ਸੱਜਣਾਂ ਦਾ। ਇਸ ਵੇਲੇ ਸਾਡੇ ਵੀ ਉਹ ਸੱਜਣ ਨੇ, ਨਾ ਉਹਨਾਂ ਦਾ ਬਿਆਨੀਆਂ ਵਿਕਣ ਡਿਆ ਤੇ ਨਾ ਹੀ ਉਹਨਾਂ ਦੇ ਨਿੰਬੂ ਵਿਕਣ ਡਏ ਨੇ ਇਸ ਵੇਲੇ। ਗੱਲ ਕੀ ਬਣੀ ਹੈ? ਗੱਲ ਇਹ ਬਣੀ ਹੈ ਕਿ ਉਹਨਾਂ ਨੇ ਇੱਕ ਟਵੀਟ ਕੀਤਾ, ਉਹਦੇ ਵਿੱਚ ਇੱਕ ਬਿੱਲ ਸ਼ੇਅਰ ਕੀਤਾ। ਉਹਨਾਂ ਦੱਸਿਆ ਹੈ ਕਿ ਮੈਂ ਆਪਣੇ ਪਿੰਡ ਤੋਂ ਨਿੰਬੂ ਜਿਹੜੇ ਨੇ ਇਸਲਾਮਾਬਾਦ ਦੀ ਮੰਡੀ 'ਚ ਵੇਚਣ ਵਾਸਤੇ 5 ਦਿਨ ਪਹਿਲਾਂ ਜਿਹੜੇ ਉਹ ਘੱਲੇ। ਮੇਰਾ ਖਿਆਲ ਹੈ ਕਿ ਉਹ ਕੋਈ 10 ਪੇਟੀਆਂ ਘੱਲੀਆਂ ਸਨ, ਤੇ ਫੀ ਪੇਟੀ ਸ਼ਾਇਦ 10-10 ਕਿਲੋ ਸਨ ਉਹਦੇ 'ਚ, ਜਾਂ 12-12 ਕਿਲੋ ਸਨ। ਤੇ ਉਹ ਤੁਸੀਂ ਇਹ ਹਿਸਾਬ ਲਾ ਲਓ ਕਿ ਕੋਈ 100 ਕਿਲੋ ਜਿਹੜੇ ਨਿੰਬੂ ਜਿਹੜੇ ਉਹ ਘੱਲੇ। ਉਹ ਨਿੰਬੂ ਜਿਹੜੇ ਨੇ ਉਹ ਆਖਿਰਕਾਰ 3800 ਰੁਪਈਏ ਜਿਹੜੇ ਨੇ ਉਹ ਫਰੋਖਤ ਹੋਏ ਨੇ। ਕਿੰਨੇ ਦੇ? 3800 ਰੁਪਈਏ ਦੇ ਉਹ ਨਿੰਬੂ ਸਾਰੇ ਜਿਹੜੇ ਉਹ ਫਰੋਖਤ ਹੋਏ ਨੇ। ਉਹਨਾਂ ਨੇ ਕਿਹਾ ਆਵਾਮ ਰੋ ਰਹੀ ਹੈ, ਮਈਸ਼ਤ ਜਿਹੜੀ ਹੈ ਇਹ ਆਂਦੇ ਨੇ ਬਿਹਤਰ ਹੋ ਗਈ ਹੈ, ਪਰ ਲੋਕਾਂ ਦਾ ਰਗੜਾ ਨਿਕਲ ਗਿਆ। ਇਹ ਹੁਣ ਕੌਣ ਕਹਿ ਰਿਹਾ ਹੈ? ਇਹ ਨਦੀਮ ਅਫਜ਼ਲ ਚੰਨ ਸਾਹਿਬ ਕਹਿ ਰਹੇ ਨੇ, ਸਾਡੇ ਸੱਜਣ, ਸਾਡੇ ਮਿੱਤਰ। ਇਹ ਪਾਕਿਸਤਾਨ ਪੀਪਲਸ ਪਾਰਟੀ ਤੋਂ ਨੇ। ਪੀਪਲਸ ਪਾਰਟੀ ਇਸ ਵੇਲੇ ਹਕੂਮਤ ਦਾ ਹਿੱਸਾ ਹੈ, ਦਬਾ ਕੇ ਗੱਜ ਵੱਜ ਕੇ ਸਦਰ ਵੀ ਉਹਨਾਂ ਦਾ, ਤੇ ਚਾਰੋਂ ਤਕਰੀਬਨ ਇੱਕ ਅੱਧਾ ਛੱਡ ਕੇ ਗਵਰਨਰ ਵੀ ਉਹਨਾਂ ਦੇ ਨੇ। ਤੇ ਉਹ ਹੀ ਨੇ ਜਿਹੜੇ ਆਂਦੇ ਨੇ ਅਸੀਂ ਬਰੂਟ ਮੈਜੋਰਿਟੀ ਦੇ ਨਾਲ 26ਵੀਂ ਤਰਮੀਮ 27ਵੀਂ ਤਰਮੀਮ ਮਤਲਬ ਸਾਰਾ ਗੰਦ ਪਾਉਣ ਵਾਲੇ ਨਾਲ ਰਲ ਕੇ ਪੀਪਲਸ ਪਾਰਟੀ ਵਾਲੇ ਸ਼ਾਮਿਲ ਨੇ। ਤੇ ਨਾਲ ਗੜੀ ਖੁਦਾ ਬਖਸ਼ ਦੇ ਵਿੱਚ 27 ਤਾਰੀਖ ਨੂੰ ਖਲੋ ਕੇ ਜ਼ਰਦਾਰੀ ਸਾਹਿਬ ਨੇ ਤੇ ਬਿਲਾਵਲ ਸਾਹਿਬ ਨੇ ਜਿਹੜਾ ਖਰਾਜੇ ਅਕੀਦਤ ਉਹਨਾਂ ਨੇ ਪੇਸ਼ ਕਰਨਾ ਸੀ मोहतरमा बेनज़ीर भुट्टो साहबा ਨੂੰ ਉਹਨਾਂ ਨੂੰ ਕਰਨ ਦੀ ਬਜਾਏ ਉਹਨਾਂ ਨੇ ਉਹ ਵੀ ਖਰਾਜ ਤਹਿਸੀਨ ਜਿਹੜਾ ਹੈ ਔਰ ਅਕੀਦਤ ਜਿਹੜਾ ਉਹ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੂੰ ਪੇਸ਼ ਕੀਤਾ। ਮਤਲਬ ਉਹਨਾਂ ਨੇ ਬਿਲਕੁਲ ਕੜਾਈ ਦੇ ਵਿੱਚ ਸਿਰ ਦਿੱਤਾ ਵੀ ਸਾਡੀ ਵਾਰੀ ਵੀ ਆਉਣ ਦਿਓ। ਅੱਗੇ ਚੱਲਦੇ ਜੀ। ਪੰਜਾਬ ਹਕੂਮਤ ਨੇ ਕਲੀਨਿਕ ਔਨ ਵੀਲ ਠੇਕੇ 'ਤੇ ਦੇਣ ਦਾ ਫੈਸਲਾ ਕਰ ਦਿੱਤਾ ਹੈ। ਇਹ ਚੇਤੇ ਕਰੋ ਕਿ ਇਹ ਉਹ ਪ੍ਰੋਜੈਕਟ ਸੀ ਜਿਹੜਾ ਅਸਲ ਦੇ ਵਿੱਚ ਬੁਜ਼ਦਾਰ ਸਾਹਿਬ ਨੇ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾ ਕਲੀਨਿਕ ਔਨ ਵੀਲਸ ਜਿਹੜਾ ਉਹ DG ਖਾਨ 'ਚ ਅਸੀਂ ਉਹਦਾ ਇਫਤਤਾਹ ਕੀਤਾ ਸੀ। ਫਿਰ ਬਾਜੀ ਆਈ, ਬਾਜੀ ਨੇ ਉਹਨਾਂ ਹੀ ਬੱਸਾਂ ਨੂੰ ਰੰਗ ਰੋਗਨ ਕਰਵਾਇਆ, ਚੂਨਾ ਸ਼ੂਨਾ ਮਾਰਿਆ, ਅਤੇ ਉਸ ਤੋਂ ਬਾਅਦ ਬਾਜੀ ਨੇ ਉਹਨੂੰ ਲਾਂਚ ਕਰ ਦਿੱਤਾ ਆਪਣੇ ਨਾਂ ਦੇ ਨਾਲ, ਕਲੀਨਿਕ ਔਨ ਵੀਲਸ। ਬਾਜੀ ਨੇ ਆਖਿਆ ਵੀ ਇਹ ਮੇਰਾ ਪ੍ਰੋਜੈਕਟ ਹੈ। ਅੱਛਾ ਜੀ, ਠੀਕ ਹੋ ਗਿਆ। ਉਸ ਤੋਂ ਬਾਅਦ ਉਸ ਪ੍ਰੋਜੈਕਟ ਦੀ ਤਸ਼ਹੀਰ ਕਰਵਾਉਣਾ ਸ਼ੁਰੂ ਕੀਤੀ, ਅਖਬਾਰਾਂ 'ਚ ਇਸ਼ਤਿਹਾਰ ਦਿੱਤੇ, ਬਾਕੀ ਥਾਵਾਂ 'ਤੇ ਇਸ਼ਤਿਹਾਰ ਦਿੱਤੇ, ਅਰਬਾਂ ਰੁਪਈਆ ਕਰੋੜਾਂ ਰੁਪਈਆ ਉਹਦੀ ਜਿਹੜੀ ਉਹਦੀ ਐਡਵਰਟਾਈਜ਼ਿੰਗ ਸੀ ਉਹਦੇ 'ਤੇ ਲਾ ਛੱਡਿਆ। ਹੁਣ ਪਤਾ ਇਹ ਲੱਗਾ ਵੀ ਇਹ ਪ੍ਰੋਜੈਕਟ ਅਸੀਂ ਨਹੀਂ ਚਲਾ ਸਕਦੇ, ਇਹਨੂੰ ਠੇਕੇ 'ਤੇ ਦੇਣਾ ਹੈ। ਹਾਂਜੀ, ਦਰੁਸਤ ਸੁਣ ਰਹੇ ਹੋ। ਹੁਣ ਕਲੀਨਿਕ ਔਨ ਵੀਲਸ ਜਿਹੜਾ ਹੈ ਉਹ ਬਾਜੀ ਕੋਲੋਂ ਨਹੀਂ ਚੱਲਣ ਡਿਆ। ਜਿਵੇਂ ਬਾਜੀ ਕੋਲ ਹੋਰ ਕੋਈ ਸ਼ੈ ਨਹੀਂ ਚੱਲੀ ਅੱਜ ਤੱਕ। ਮੈਨੂੰ ਦੱਸੋ ਵੀ ਕੀ ਚੱਲੀ ਬਾਜੀ ਦੇ ਕੋਲੋਂ ਕਿਹੜੀ ਸ਼ੈ ਚੱਲੀ? ਹੋਰ ਬਾਜੀ ਦੇ ਕੋਲੋਂ ਨਾ ਮੈਡੀਕਲ ਕਾਲਜ ਚੱਲਿਆ, ਉੱਥੋਂ ਬਾਜੀ ਫੇਲ ਹੋ ਗਈ। ਕੋਈ ਸ਼ੈ ਅਜੇ ਤੱਕ ਬਾਜੀ ਕੋਲੋਂ ਧਿਆਨ ਨਾਲ ਸਿੱਧੇ ਤਰੀਕੇ ਨਾਲ ਨਹੀਂ ਚੱਲੀ।
ਹੁਣ ਇਹ ਕਲੀਨਿਕ ਔਨ ਵੀਲਸ ਦਾ ਪ੍ਰੋਜੈਕਟ ਵੀ ਬਗੈਰ ਸੋਚੇ ਸਮਝੇ ਕੌਮ ਦਾ ਅਰਬਾਂ ਰੁਪਈਆ ਇਹਦੀ ਤਸ਼ਹੀਰ ਤੇ ਲਾ ਕੇ ਚੰਦ ਮਹੀਨਿਆਂ ਤੋਂ ਬਾਅਦ ਪ੍ਰੋਜੈਕਟ ਨੂੰ ਨਾਕਾਮ ਕਰਕੇ, ਜਿਹੜਾ ਪਹਿਲਾਂ ਚੱਲਣ ਡਿਆ ਸੀ ਮਾੜਾ ਚੰਗਾ ਉਹਨੂੰ ਵੀ ਨਾਕਾਮ ਕਰਕੇ, ਤੇ ਹੁਣ ਆਉਂਦੇ ਨੇ ਵੀ ਅਸੀਂ ਜਿਹੜਾ ਇਸ ਤੋਂ ਜਾਨ ਛੁਡਾਉਣੀ ਤੇ ਇਹਨੂੰ ਠੇਕੇ ਤੇ ਦੇਣਾ। ਹੁਣ ਮੈਨੂੰ ਲੱਗਦਾ ਇਹਦੇ 'ਚੋਂ ਵੀ ਕੋਈ ਦੁਕਾਨਦਾਰੀ ਲੱਗੇਗੀ ਵਿੱਚੋਂ ਜ਼ਰੂਰ ਕੋਈ। ਹੁਣ ਠੇਕੇ ਤੇ ਦੇਣਗੇ, ਔਰ ਠੇਕੇ ਤੇ ਦੇਣਗੇ ਕਿਸੇ ਨੂੰ, ਆਪਣੇ ਕਿਸੇ ਜਾਣਨ ਵਾਲੇ ਨੂੰ ਜ਼ਰੂਰ, ਔਰ ਉਹ ਵੀ ਇਹਦੇ 'ਚੋਂ ਡੋਕੇ ਲਾਏਗਾ, ਮਤਲਬ ਉਹ ਵੀ ਆਪਣੀ ਮਰਜ਼ੀ ਦਾ ਮਾਮਲਾ ਜਿਹੜਾ ਉਹ ਕਰੇਗਾ। ਅੱਛਾ ਜੀ, ਇਕਰਾਰੁਲ ਹਸਨ ਸਾਹਿਬ ਨੇ ਕੱਲ੍ਹ ਆਪਣੀ ਸਿਆਸੀ ਜਮਾਤ, ਕੱਲ੍ਹ ਕਹਿ ਦਿੱਤਾ ਮਾਜ਼ਰਤ, ਅੱਜ 15 ਤਾਰੀਖ ਨੂੰ ਉਹਨਾਂ ਨੇ ਆਪਣੀ ਸਿਆਸੀ ਜਮਾਤ ਜਿਹੜੀ ਹੈ ਉਹਦੀ ਤਹਿਰੀਕ ਦਾ ਆਗਾਜ਼ ਕਰਨ ਦਾ ਅੱਜ ਫੈਸਲਾ ਕੀਤਾ ਹੈ। ਸ਼ਾਮ ਤੱਕ ਆ ਜਾਏਗੀ ਫੁਟੇਜ ਵਗੈਰਾ, ਅਤੇ ਹਜੇ ਤੱਕ ਲੋਕਾਂ ਨੂੰ ਪਤਾ ਨਹੀਂ ਵੀ ਬੰਦੇ ਪੂਰੇ ਕਿੰਨੇ ਨੇ, ਔਰ ਇਹ ਵੀ ਨਹੀਂ ਪਤਾ ਕਿ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਲਈ ਕੀ ਜਿੰਨੇ ਵੀ ਅਹੁਦੇਦਾਰ ਬਣਨਾ ਹੈ ਉਹਦੇ ਲਈ ਇਹਦੀਆਂ ਰਿਕੁਆਇਰਮੈਂਟਾਂ ਕੀ ਨੇ। ਫਿਰ ਇਹ ਵੀ ਨਹੀਂ ਪਤਾ ਵੀ ਝੰਡੇ ਕਿੰਨੇ ਹੋਣਗੇ ਅਤੇ ਡੰਡੇ ਕਿੰਨੇ ਹੋਣਗੇ। ਮਤਲਬ ਆਇਆ ਵੀ ਇੱਕੋ ਹੀ ਡੰਡਾ ਹੋਏਗਾ, ਉਹਦੇ ਨਾਲ ਹੀ ਸਾਰੇ ਝੰਡੇ ਲੱਗੇ ਹੋਣਗੇ। ਮਤਲਬ ਕਹਿਣ ਦਾ ਹੈ ਕਿ ਇੱਕ ਸੈਂਟਰਲੀ ਇਹਨਾਂ ਦਾ ਕੋਈ ਦਫ਼ਤਰ ਹੋਏਗਾ, ਕੋਈ ਚੇਅਰਮੈਨ ਹੋਏਗਾ, ਜਾਂ ਅਲੱਗ-ਅਲੱਗ ਦਫ਼ਤਰ ਅਤੇ ਝੰਡੇ ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ। ਅੱਛਾ, ਫਿਰ ਇਹ ਵੀ ਨਹੀਂ ਪਤਾ ਕਿ ਕਿਉਂਕਿ ਇਕਰਾਰੁਲ ਹਸਨ ਸਾਹਿਬ ਤੇ ਬਹੁਤ ਜ਼ਿਆਦਾ ਤਰਵੀਜ ਕਰਦੇ ਨੇ, ਉਹਨਾਂ ਦੇ ਮਾਸ਼ਾਅੱਲਾ 3 ਵਿਆਹ ਨੇ, ਤਿੰਨੋਂ ਭਰਜਾਈਆਂ ਸਾਡੀਆਂ ਹਰ ਜਗ੍ਹਾ 'ਤੇ ਉਹਨਾਂ ਦੇ ਨਾਲ ਹੁੰਦੀਆਂ ਨੇ ਅਤੇ ਇਕੱਠੀਆਂ ਹੁੰਦੀਆਂ ਨੇ, ਸਾਰੇ ਕੰਮ ਹੀ ਉਹ ਮਾਸ਼ਾਅੱਲਾ ਇਕੱਠੇ ਕਰਦੇ ਨੇ। ਉਹ ਸਮਝਦੇ ਨੇ ਵੀ ਹਰ ਕੰਮ ਇਕੱਠਿਆਂ ਕਰਨ 'ਚ ਬਰਕਤ ਹੈ। ਅਤੇ ਚਲੋ ਇਹ ਤਾਂ ਚੰਗੀ ਗੱਲ ਹੈ, ਅਤੇ ਉਹਨਾਂ ਦਾ ਅਜ਼ਵਾਜੀ ਕੰਮ ਹੈ, ਸਾਡੀ ਅਤੇ ਉਹਦੇ 'ਤੇ ਗੱਲ ਕਰਨਾ ਨਹੀਂ ਵੀ ਉਹ ਇਕੱਠੇ ਹੀ, ਮਤਲਬ ਸਾਰੇ ਕੰਮ ਹੀ ਮਾਸ਼ਾਅੱਲਾ ਇਕੱਠੇ ਕਰਦੇ ਨੇ, ਰੋਟੀ ਟੁੱਕਰ ਤੋਂ ਲੈ ਕੇ ਹਰ ਸ਼ੈ ਜਿਹੜੀ ਹੈ ਉਹ ਇਕੱਠੇ ਹੀ ਕਰਦੇ ਨੇ। ਬਲਕਿ ਉਹਨਾਂ ਦੀ ਇੱਕ ਬੇਗਮ ਕਹਿ ਰਹੀ ਸੀ, ਨਿੱਕੀ ਬੇਗਮ, ਕਿ ਮੈਂ ਜਦੋਂ ਸਵੇਰੇ ਉੱਠ ਕੇ ਅੱਖਾਂ ਖੋਲ੍ਹਦੀ ਹਾਂ ਅਤੇ ਮੈਨੂੰ ਸਭ ਤੋਂ ਪਹਿਲਾਂ ਵੱਡੀ ਬੇਗਮ ਨਜ਼ਰ ਨਾ ਆਵੇ, ਜਿਹੜੀ ਇਕਰਾਰ ਸਾਹਿਬ ਦੀ ਵੱਡੀ ਬੇਗਮ ਨੇ, ਅਤੇ ਮੇਰਾ ਦਿਨ ਹੀ ਸ਼ੁਰੂ ਨਹੀਂ ਹੁੰਦਾ। ਹੁਣ ਇਹ ਮੈਨੂੰ ਨਹੀਂ ਪਤਾ ਵੀ ਇਹ ਕਿਵੇਂ ਅੱਖਾਂ ਖੋਲ੍ਹਦਿਆਂ ਹੀ ਉਹਨਾਂ ਨੂੰ ਉਹ ਵੱਡੀ ਭਰਜਾਈ ਨਜ਼ਰ ਆਉਂਦੀ ਹੈ, ਕਿ ਉਹਨਾਂ ਦੇ ਉਹ ਮੂੰਹ ਦੇ ਉੱਤੇ ਸੁੱਤੀ ਹੁੰਦੀ ਹੈ, ਜਾਂ ਕੋਈ ਨਾ ਕੈਮਰੇ ਲਾਏ ਨੇ ਜਿਹਦੇ ਨਾਲ ਉਹ ਸਕਰੀਨ 'ਤੇ ਇਹਨਾਂ ਦੇ ਸਾਹਮਣੇ ਆ ਜਾਂਦੇ ਨੇ। ਅਤੇ ਔਰ ਵੈਸੇ ਵੀ ਸਫ਼ਰ ਵੀ ਕਿਸੇ ਵੇਲੇ ਕਰਦੇ ਹੀ ਹੋਣਗੇ, ਅਤੇ ਫਿਰ ਉਸ ਵੇਲੇ ਕਿਸ ਤਰ੍ਹਾਂ ਵੇਖਦੇ ਨੇ, ਦਿਨ ਕਿਵੇਂ ਸ਼ੁਰੂ ਕਰਦੇ ਨੇ, ਇਹ ਨਹੀਂ ਪਤਾ। ਲੇਕਿਨ ਹੁਣ ਇਹ ਵੀ ਨਹੀਂ ਪਤਾ ਕਿ ਇਹ ਜਿਹੜੀ ਇਕਰਾਰ ਸਾਹਿਬ ਨੇ ਜਮਾਤ ਸ਼ੁਰੂ ਕੀਤੀ, ਇਹਦੇ ਅਹੁਦੇਦਾਰ ਬਣਨ ਵਾਸਤੇ ਬੰਦੇ ਨੂੰ ਕੀ ਸਾਰਿਆਂ ਨੂੰ 3-3 ਵਿਆਹ ਕਰਨੇ ਪੈਣਗੇ, ਜਾਂ ਮੇਰਾ ਮਤਲਬ ਕੀ ਕਰਨਾ ਪਏਗਾ, ਇਹ ਅਜੇ ਤੱਕ ਬਿਲਕੁਲ ਕਲੀਅਰ ਨਹੀਂ ਹੈ। ਕਿਉਂਕਿ ਇਕਰਾਰੁਲ ਹਸਨ ਸਾਹਿਬ ਨੇ, ਇਮਰਾਨ ਖਾਨ ਨੇ 3 ਹਸਪਤਾਲ ਬਣਾਏ ਸਨ, ਅਤੇ ਇਹਨਾਂ ਨੇ ਅਜੇ ਤੱਕ 3 ਵਿਆਹ ਕੀਤੇ ਨੇ। ਬਾਕੀ ਤੇ ਮੇਰਾ ਮਤਲਬ ਹੈ ਕਿ ਹਜੇ ਤੱਕ ਮੈਨੂੰ ਜਾਂ ਆਪਣੀ ਮਾੜੀ ਚੰਗੀ ਨੌਕਰੀ ਕੀਤੀ ਹੈ, ਹੋਰ ਤੇ ਪਾਕਿਸਤਾਨ ਵਾਸਤੇ ਕੋਈ ਐਸੀ ਉਹਨਾਂ ਦੀ ਅਚੀਵਮੈਂਟ ਨਹੀਂ ਹੈ। ਲੇਕਿਨ ਇਹ 3 ਵਿਆਹਾਂ ਵਾਲੀ ਅਚੀਵਮੈਂਟ ਉਹਨਾਂ ਦੀ ਬਹੁਤ ਜ਼ਬਰਦਸਤ ਹੈ, ਔਰ ਉਹ ਵੀ ਸਪੈਸ਼ਲੀ ਕਿ ਜਦੋਂ ਇਹ ਸਾਰੇ ਕੰਮ ਹੀ ਮਾਸ਼ਾਅੱਲਾ ਇਕੱਠੇ ਕਰਦੇ ਨੇ, ਅਤੇ ਇਹ ਵੀ ਇੱਕ ਉਹਨਾਂ ਦੀ ਅਚੀਵਮੈਂਟ ਹੈ। ਅਤੇ ਹੁਣ ਅਗਰ ਮੁਲਕੀ ਤਰੱਕੀ ਦੇ ਵਿੱਚ ਇਹ ਹੋ ਸਕਦਾ ਉਹਨਾਂ ਦਾ ਹਿਸਾਬ ਇਹ ਹੋਏ ਕਿ ਇੱਕ ਬੰਦਾ 3-3 ਵਿਆਹ ਕਰ ਲਏ ਤਾਂ ਹੋ ਸਕਦਾ ਮੁਲਕ ਤਰੱਕੀ ਕਰ ਜਾਏ, ਅਤੇ ਇਹ ਜਾਂ ਆਬਾਦੀ ਘੱਟ ਕਰਨ ਦਾ ਵੀ ਕੋਈ ਇਹਦੇ 'ਚ ਮੈਨੂੰ ਤਾਂ ਲੱਗਦਾ ਵਧੇਗੀ ਇਹਦੇ 'ਚ ਆਬਾਦੀ। ਲੇਕਿਨ ਉਹਨਾਂ ਦਾ ਜਿਹੜਾ ਮਾਡਲ ਹੈ, ਉਹਨਾਂ ਦੀਆਂ ਬੇਗਮਾਤ ਮਾਸ਼ਾਅੱਲਾ 3 ਨੇ, ਬੇਟਾ ਉਹਨਾਂ ਦਾ ਇੱਕ ਹੀ ਹੈ ਤਿੰਨਾਂ 'ਚੋਂ, ਅਤੇ ਉਸ ਹਿਸਾਬ ਨਾਲ ਹੋ ਸਕਦਾ ਹੈ ਕਿ ਉਹ ਇਹ ਚਾਹੁੰਦੇ ਨੇ ਵੀ, ਇਹ ਮੈਨੂੰ ਨਹੀਂ ਪਤਾ, ਹੋ ਸਕਦਾ ਉਹਨਾਂ ਦੀ ਪਾਰਟੀ ਦਾ ਇਹ ਮਨਸ਼ੂਰ ਹੋਵੇ ਵੀ ਹਰ ਬੰਦਾ 3 ਖਵਾਤੀਨ ਨਾਲ ਵਿਆਹ ਕਰੇ, ਬੱਚਾ ਇੱਕੋ ਹੀ ਪੈਦਾ ਕਰੇ, ਅਤੇ ਇਹਦੇ ਨਾਲ ਫਿਰ ਵਾਕਈ ਹੁਣ ਦੇਖੋ ਔਨ ਐਵਰੇਜ 3 ਖਵਾਤੀਨ ਦੇ ਪਾਕਿਸਤਾਨ ਦੇ ਵਿੱਚ ਨਾ ਕਰਦਿਆਂ ਵੀ 10 ਬੱਚੇ ਤਾਂ ਹੋ ਹੀ ਜਾਂਦੇ ਨੇ, ਜਾਂ 9 ਬੱਚੇ ਤਾਂ ਹੋ ਹੀ ਜਾਂਦੇ ਨੇ ਕਮ ਅਜ਼ ਕਮ। ਅਤੇ ਅਗਰ ਇਕਰਾਰ ਸਾਹਿਬ ਦੀ ਪਾਰਟੀ 'ਚ ਸ਼ਰਤ ਰੱਖ ਦਿੱਤੀ ਗਈ ਵੀ ਹਰ ਬੰਦਾ 3 ਵਿਆਹ ਕਰੇਗਾ ਅਤੇ ਬੱਚਾ ਇੱਕ ਹੀ ਪੈਦਾ ਕਰੇਗਾ, ਤਾਂ ਤੁਸੀਂ ਸੋਚੋ ਆਬਾਦੀ ਦਾ ਮਸਲਾ ਤਾਂ ਹੱਲ ਹੋ ਗਿਆ। ਅਤੇ ਇਹ ਤੋਂ ਵੱਡਾ ਅਹਿਸਾਨ ਤਾਂ ਹੋਰ ਕੋਈ ਬੰਦਾ ਦੁਨੀਆ 'ਤੇ ਕਰ ਹੀ ਨਹੀਂ ਸਕਦਾ ਪਾਕਿਸਤਾਨ ਦੇ ਉੱਤੇ। ਅਤੇ ਇਸ ਲਈ ਹੁਣ ਇਕਰਾਰੁਲ ਹਸਨ ਸਾਹਿਬ ਜਿਹੜੇ ਨੇ ਉਹ ਜਮਾਤ ਲੈ ਆਏ ਨੇ ਮੈਦਾਨ 'ਚ, ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਮਝ ਆਏਗੀ। ਇਹ ਤੁਸੀਂ ਆਪੇ ਹੀ ਵੇਖ ਲਓ ਵੀ ਅੱਗੇ ਉਹ ਵਿਚਾਰੇ ਜਵਾਦ ਦੇ ਕੋਲੋਂ ਵੀ ਜਮਾਤ ਲਾਂਚ ਕਰਵਾਈ ਸੀ, ਉਹ ਜਿਹੜੇ ਆਪਣੇ ਆਪ ਨੂੰ ਗੁਲੂਕਾਰ ਕਹਿੰਦੇ ਨੇ। ਉਸ ਤੋਂ ਇਲਾਵਾ ਸ਼ਾਹਿਦ ਅਫਰੀਦੀ ਸਾਹਿਬ ਵੀ ਕੋਸ਼ਾਂ ਕਰਦੇ ਰਹੇ, ਹੋਰ ਬੰਦੇ ਵੀ ਕਰਦੇ ਰਹੇ। ਇਹਨਾਂ ਕੋਈ ਇੱਕ ਬੰਦਾ ਵਿਜ਼ਿਟ ਥੋੜ੍ਹੀ ਅਜੇ ਤੱਕ ਕਰਵਾਇਆ। ਅੱਜ ਕੱਲ੍ਹ ਉਹ ਮਿਰਜ਼ਾ ਜਹਨਮੀ ਸਾਹਿਬ ਨੇ, ਮਾਜ਼ਰਤ ਜੇਲਮੀ ਸਾਹਿਬ, ਜਹਨਮੀ ਕਹਿ ਦਿੱਤਾ, ਉਹ ਮਿਰਜ਼ਾ ਸਾਹਿਬ ਜਿਹੜੇ ਨੇ ਉਹ ਅੱਜ ਕੱਲ੍ਹ ਉਹਨਾਂ ਨੂੰ ਲੰਮਿਆ ਪਾਇਆ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ। ਮਤਲਬ ਸਾਡੇ ਜਿਹੜੇ ਭਾਈ ਲੋਕ ਨੇ, ਮਤਲਬ ਕਿ ਜਰਨੈਲ ਸਾਡੇ ਨੇ, ਇਹਨਾਂ ਨੇ ਕਸਮ ਖਾਧੀ ਵੀ ਪੱਲੇ ਸਾਡੇ ਉਹ ਕਹਿੰਦੇ ਨੇ ਵੀ ਕੱਖ ਨਹੀਂ ਰਿਹਾ ਆਪਣਾ, ਅਤੇ ਤੀਲਾ ਨਹੀਂ ਛੱਡਣਾ ਕਿਸੇ ਹੋਰ ਦਾ। ਅਤੇ ਸਾਡੇ ਜਿਹੜੇ ਜਰਨੈਲ ਨੇ ਉਹਨਾਂ ਸੋਚਿਆ ਵੀ ਸਾਡੇ ਪੱਲੇ ਤਾਂ ਕੁਛ ਨਹੀਂ ਰਿਹਾ, ਹੁਣ ਜਿਹੜੇ ਬਾਕੀ ਸਾਡੇ ਨਾਲ ਜਿਹੜੇ ਖਾਂਦੇ ਸਨ ਨਾ ਮਲਾਈ, ਉਹਨਾਂ ਸਾਰਿਆਂ ਨੂੰ ਵੀ ਹੁਣ ਕਹਿਣਾ ਵੀ ਲਾਓ ਬਈ, ਜੇ ਤੁਸੀਂ ਬੋਟੀਆਂ ਖਾਧੀਆਂ ਨੇ ਅਤੇ ਸ਼ੋਰਾ ਵੀ ਹੁਣ ਤੁਸੀਂ ਹੀ ਪੀਓ। ਉਹ ਹੁਣ ਸ਼ੋਰਾ ਪੀਣ 'ਤੇ ਸਾਰਿਆਂ ਨੂੰ ਲਾਇਆ, ਅਤੇ ਇਹੋ ਜਿਹੇ ਵਿਚਾਰੇ ਜਿਹੜੇ ਨੇ ਉਹ ਆ ਕੇ ਆਪਣੀ ਜਿਹੜੀ ਉਹ ਤਬਾਹੀ ਫਰਵਾ ਰਹੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ, ਆਜ਼ਾਦੀਏ ਇਜ਼ਹਾਰੇ ਰਾਏ। ਜਿਨ੍ਹਾਂ ਸੁਸਾਇਟੀਆਂ ਦੇ ਵਿੱਚ ਆਜ਼ਾਦੀਏ ਇਜ਼ਹਾਰੇ ਰਾਏ ਹੈਗੀ ਹੈ, ਉੱਥੋਂ ਦੀ ਸੂਰਤ ਹਾਲ ਇਹ ਹੈ ਕਿ ਸਦਰ ਟਰੰਪ ਜਿਹੜਾ ਹੈ ਉਹ ਇੱਕ ਫੋਰਡ ਦੇ ਪਲਾਂਟ, ਜਿੱਥੇ ਗੱਡੀਆਂ ਬਣਦੀਆਂ ਨੇ ਫੋਰਡ ਕੰਪਨੀ ਦੀਆਂ, ਉਹਨਾਂ ਦੇ ਪਲਾਂਟ ਦਾ ਵਿਜ਼ਿਟ ਕਰਨ ਵਾਸਤੇ ਗਏ। ਉੱਥੇ ਜ਼ਾਹਿਰ ਮਜ਼ਦੂਰ ਕੰਮ ਕਰ ਰਹੇ ਸਨ ਉਸ ਫੋਰਡ ਦੇ ਪਲਾਂਟ 'ਤੇ। ਇੱਕ ਮਜ਼ਦੂਰ ਨੇ ਉਹਨਾਂ ਨੂੰ ਉੱਚੀ ਸਾਰੀ ਕਿਹਾ ਵੀ ਇਹ ਬੱਚਿਆਂ ਨਾਲ ਜਿਨਸੀ ਜ਼ਿਆਦਤੀ ਕਰਨ ਵਾਲਾ ਬੰਦਾ ਹੈ।
ਉਹ ਜਿਹੜੀਆਂ ਐਪਸਟੀਨ ਫਾਈਲ ਵਗੈਰਾ ਜਿਹੜੀਆਂ ਨੇ ਉਸ ਹਿਸਾਬ ਦੇ ਨਾਲ ਉਹਨਾਂ ਇਲਜ਼ਾਮ ਲਾਇਆ ਸਦਰ ਟਰੰਪ ਤੇ ਵੀ ਇਹ ਬੰਦਾ ਉੱਚੀ ਸਾਰੀ, ਉਹਨੇ ਅਮਰੀਕਾ ਦੇ ਮੌਜੂਦਾ ਸਦਰ ਨੂੰ ਉੱਚੀ ਸਾਰੀ ਕਿਹਾ ਵੀ ਇਹ ਉਹ ਬੰਦਾ ਹੈ ਜਿਹੜਾ ਬੱਚਿਆਂ ਨਾਲ ਜਿਨਸੀ ਜ਼ਿਆਦਤੀ ਕਰਦਾ ਹੈ ਤੇ ਇਹ ਇੱਥੋਂ ਦਫਾ ਹੋ ਜਾਏ, ਇੱਥੋਂ ਚਲੇ ਜਾਏ। ਤੇ ਅੱਗੋਂ ਸਦਰ ਟਰੰਪ ਨੇ ਵੀ ਉਹਨੂੰ ਗਾਲ ਕੱਢੀ। ਉਹ ਗਾਲ ਤੇ ਅਸੀਂ ਇੱਥੇ ਤੁਹਾਨੂੰ ਨਹੀਂ ਕਹਿ ਸਕਦੇ, ਉਹ ਹੀ ਗਾਲ ਜਿਹੜੀ ਉਹ ਇੱਕ ਦਿਨ ਡੰਟੋਨਿਕ ਨੇ ਅਸੈਂਬਲੀ ਦੇ ਵਿੱਚ ਆਇਨ ਦੀ ਕਿਤਾਬ ਨਾਲ ਰੱਖ ਕੇ ਤੇ ਉਂਗਲ ਚੁੱਕ ਕੇ ਇੱਕ ਗਾਲ ਕੱਢੀ ਸੀ। ਉਹ ਹੀ ਗਾਲ, ਡੰਟੋਨਿਕ ਵਾਲੀ ਗਾਲ ਜਿਹੜੀ ਹੈ ਉਹ ਸਦਰ ਟਰੰਪ ਨੇ ਅੱਗੋਂ ਉਸ ਬੰਦੇ ਨੂੰ ਕੱਢੀ। ਹੁਣ ਜ਼ਰਾ ਇੱਥੇ ਗੌਰ ਕਰਨਾ ਤੁਸੀਂ, ਸਾਡੇ ਸ਼ਾਹਜ਼ੇਬ ਖਾਨਜ਼ਾਦਾ ਦੇ ਕੋਲੋਂ ਅਗਰ ਕੋਈ ਸਵਾਲ ਪੁੱਛ ਲੈ, ਉਹ ਵੀ ਅਦਬੋ ਅਦਾਬ ਦੇ ਨਾਲ, ਉਹ ਭੱਟੀ ਸਾਹਿਬ ਨੇ ਸਵਾਲ ਪੁੱਛਿਆ ਸੀ ਜਿਹੜੇ ਕੋਈ ਕੈਨੇਡਾ ਵਾਲੇ ਸਨ ਦੋਸਤ ਸਾਡੇ, ਔਰ ਕੋਈ ਗਾਲੀ ਗਲੋਚ ਉਹਦੇ ਵਿੱਚ ਨਹੀਂ ਸੀ ਹੈਗੀ, ਲੇਕਿਨ ਫੈਂ ਕਲਾਸ ਜਿਹੜੀ ਸਾਡੀ ਜਾਲੀ ਲਿਬਰਲਸ ਨੇ ਉਹਨਾਂ ਕੰਮ ਨੰਬਰਾਂ ਤੋਂ ਹੀ ਚੁੱਕ ਦਿੱਤਾ ਸੀ। ਉਹਨਾਂ ਕਿਹਾ ਓਹੋ ਇਹ ਤੁਸੀਂ ਸਵਾਲ ਕਿਵੇਂ ਪੁੱਛ ਲਿਆ, ਤੇ ਤੁਸੀਂ ਬੜੀ ਵੱਡੀ ਤੋਹੀਨ ਕਰ ਦਿੱਤੀ ਹੈ। ਸਾਡੇ ਸਵਾਲ ਪੁੱਛਣ ਦੇ ਉੱਤੇ ਤੁਹਾਨੂੰ ਪਤਾ ਲੱਗ ਅੱਗਾਂ ਜਾਂਦੀਆਂ ਨੇ, ਤੇ ਉੱਥੇ ਵਕਤ ਦੇ ਸਦਰ ਨੂੰ ਕੋਈ ਬੰਦਾ ਆਂਦਾ ਹੈ ਵੀ ਇਹ ਜਿਨਸੀ ਜ਼ਿਆਦਤੀ ਕਰਨ ਵਾਲਾ ਆ ਗਿਆ, ਤੇ ਉਹ ਵੀ ਅੱਗੋਂ ਗਾਲ ਕੱਢਦਾ, ਉਹ ਵੀ ਅੱਗੋਂ ਗਾਲ ਕੱਢਦਾ। ਮੈਂ ਇਹ ਨਹੀਂ ਆਂਦਾ ਵੀ ਦੋਵਾਂ ਕੋਈ ਚੰਗਾ ਕੰਮ ਕੀਤਾ ਜਾਂ ਮਾੜਾ ਕੀਤਾ, ਮੈਂ ਨਹੀਂ, ਲੇਕਿਨ ਮੈਂ ਤੁਹਾਨੂੰ ਆਜ਼ਾਦੀ ਦੀ ਗੱਲ ਦੱਸ ਰਿਹਾ ਵੀ ਨਾ ਉਹਨੂੰ ਕਿਸੇ ਵੀਗੋ ਡਾਲੇ ਨੇ ਚੁੱਕਿਆ ਜਿਹਨੇ ਸਦਰ ਨੂੰ ਗੱਲ ਕਹੀ, ਤੇ ਨਾ ਸਦਰ ਦੇ ਖਿਲਾਫ ਕੋਈ ਕੰਮ ਸ਼ੁਰੂ ਹੋ ਗਿਆ ਅਮਰੀਕਾ 'ਚ ਵੀ ਓਹੋ ਇਹਨੇ ਗਾਲ ਕੱਢ ਦਿੱਤੀ। ਇਹ ਸਾਡੇ ਜਿਹੜਾ ਆਪ ਜਨਾਬ ਅਸੀਂ ਬਣਾਇਆ ਨਾ, ਕਈ ਵਾਰੀ ਤੁਸੀਂ ਆਂਦੇ ਹੋ ਅਦਬੋ ਅਦਾਬ, ਉਹਨੂੰ ਓਏ ਨਾ ਕਹੋ, ਉਹਨੂੰ ਆਹ ਗੱਲ ਕਿਉਂ ਕਹਿ ਦਿੱਤੀ, ਆਹ ਬੜੀ ਸਖਤ ਗੱਲ ਕਹਿ ਦਿੱਤੀ। ਇਹ ਜਿਹੜੀ ਸਾਡੀ ਅਸ਼ਰਾਫੀਆ ਹੈ ਨਾ, ਜਿਹੜੀ ਡਰਾਇੰਗ ਰੂਮ 'ਚ ਬਹਿ ਕੇ ਕਰਪਸ਼ਨ ਕਰਦੀ ਹੈ, ਉਹਨਾਂ ਦਾ ਤਰੀਕਾ ਵਾਰਦਾਤ ਹੀ ਇਹ ਹੈ। ਜਿੱਦਣ ਤੁਸੀਂ ਉਹਨਾਂ ਨੂੰ ਓਏ ਤੋਏ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੀ ਦੁਕਾਨਦਾਰੀ ਖਤਮ ਹੋ ਗਈ। ਇਸ ਲਈ ਇਹ ਜਿਹੜਾ ਸਾਡੇ ਐਡਾ ਅਦਬੋ ਅਦਾਬ ਸਿਖਾਇਆ ਜਾਂਦਾ ਹੈ ਨਾ ਮੁਲਕ ਦੇ ਵਿੱਚ, ਕਿ ਕਿਸੇ ਨੂੰ ਸਵਾਲ ਨਾ ਪੁੱਛੋ, ਆਪਣੀ ਰਾਏ ਦਾ ਇਜ਼ਹਾਰ ਨਾ ਕਰੋ, ਇਹ ਅਸਲ ਦੇ ਵਿੱਚ ਇਹ ਹੀ ਸਭ ਤੋਂ ਵੱਡੀ ਬੇੜੀ ਹੈ ਤੁਹਾਡੇ ਗੱਲ ਦੇ ਵਿੱਚ। ਜਿੱਦਣ ਤੁਹਾਨੂੰ ਬੋਲਣ ਦੀ ਆਜ਼ਾਦੀ ਲੱਭ ਗਈ, ਆਪਣੀ ਮਰਜ਼ੀ ਦੀ ਗੱਲ ਕਰਨ ਦੀ ਆਜ਼ਾਦੀ ਲੱਭ ਗਈ, ਉਦਣ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮੁੱਕ ਜਾਣਗੀਆਂ ਤੇ ਪਾਕਿਸਤਾਨ ਦੇ ਵਿੱਚ ਬੜੀ ਸਾਰੀ ਬਿਹਤਰੀ ਹੋ ਜਾਏਗੀ। ਅੱਛਾ ਜੀ, ਅੱਧੀ ਫਰਿਆਲ ਤਾਲਪੁਰ ਸਾਹਿਬਾ ਦੀ ਬੇਟੀ ਦੀ ਸ਼ਾਦੀ ਹੋਈ ਹੈ, ਤੇ ਜ਼ਰਦਾਰੀ ਸਾਹਿਬ ਦੀ ਭਾਣਜੀ ਦੀ ਮਾਸ਼ਾਅੱਲਾ, ਤੇ ਉੱਥੇ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ, ਆਤਿਫ ਅਸਲਮ ਸਾਹਿਬ ਨੇ ਔਰ ਆਬਦਾ ਪ੍ਰਵੀਨ ਸਾਹਿਬਾ ਨੇ ਉੱਥੇ ਗੁਲੂਕਾਰੀ ਕੀਤੀ ਹੈ। ਕਰੋੜਾਂ ਰੁਪਈਆ ਜ਼ਾਹਿਰ ਹੈ ਇੱਥੇ ਲੱਗਾ ਹੋਏਗਾ ਗੁਲੂਕਾਰੀ ਦੇ ਉੱਤੇ। ਇਹ ਲੋਕੀ ਆਂਦੇ ਨੇ ਵੀ ਇਹਨਾਂ ਸਾਰਿਆਂ ਨੇ ਗਾਇਆ। ਫਰਿਆਲ ਤਾਲਪੁਰ ਸਾਹਿਬਾ ਦਾ ਜਿਹੜਾ ਬੈਗ ਸੀ ਉਹਦੇ ਬਾਰੇ ਆਖਿਆ ਜਾਂਦਾ ਵੀ 42 ਲੱਖ ਰੁਪਈਏ ਦਾ ਉਹਨਾਂ ਦਾ ਬੈਗ ਸੀ, ਤੇ ਉਸ ਤੋਂ ਇਲਾਵਾ ਆਖਿਆ ਜਾਂਦਾ ਕਿ ਜਿਹੜਾ ਡਰੈਸ ਪਾਇਆ ਸੀ ਦੁਲਹਨ ਨੇ ਉਹ ਵੀ ਕੋਈ ਕਰੋੜਾਂ ਰੁਪਈਆਂ 'ਚ ਸੀ। ਇਹ ਜ਼ਾਹਿਰ ਲੋਕਾਂ ਦੇ ਤਜਜ਼ੀਏ ਨੇ, ਅੰਦਾਜ਼ੇ ਨੇ, ਤੇ ਇਹ ਹੁਣ ਸੂਰਤ ਹਾਲ ਹੈ। ਔਰ ਕਈ ਲੋਕ ਆਂਦੇ ਨੇ ਕਿ ਉਹ ਇੰਡੀਆ ਦੇ ਉੱਤੋਂ ਇੱਕ ਡਿਜ਼ਾਈਨਰ ਦਾ ਡਰੈਸ ਸੀ ਉਹ ਜਿਹੜਾ ਫਰਿਆਲ ਤਾਲਪੁਰ ਸਾਹਿਬਾ ਦੀ ਸਾਹਿਬਜ਼ਾਦੀ ਨੇ। ਹੁਣ ਇੱਕ ਪਾਸੇ ਸਾਨੂੰ ਬਨਿਆਨੁਲ ਮਰਸੂਸ ਦੱਸਦੇ ਨੇ, ਫਿਤਨਾਤੁਲ ਹਿੰਦੁਸਤਾਨ ਦੱਸਦੇ ਨੇ, ਦੂਸਰੇ ਪਾਸੇ ਆਪਣੇ ਬੱਚਿਆਂ ਦੇ ਇਹ ਕੱਪੜੇ ਉੱਥੋਂ ਖਰੀਦ ਕੇ ਪਾਉਂਦੇ ਨੇ, ਕੌਮ ਨੂੰ ਆਂਦੇ ਨੇ ਕਿ ਮੁਹਿੱਬੇ ਵਤਨ ਬਣ ਜਾਓ, ਤੇ ਆਪ ਸਾਰੀ ਗੇਮ ਇੰਜ ਹੀ ਕਰਦੇ ਨੇ। ਤੇ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਉਹ ਵੀ ਇਸ ਸ਼ਾਦੀ 'ਤੇ ਗਏ ਸਨ, DGISI ਵੀ ਗਏ ਸਨ, ਤੇ ਜਿੱਦਣ ਇਹ ਸ਼ਾਦੀ 'ਤੇ ਹੈ ਸਨ, ਐਨ ਉਸੇ ਦਿਨ ਲਾੜਕਾਣਾ ਦੇ ਵਿੱਚ 10 ਡਾਕੂਆਂ ਨੇ 25 ਪੁਲਿਸ ਵਾਲੇ 10 ਡਾਕੂਆਂ ਨੇ 25 ਪੁਲਿਸ ਵਾਲੇ ਲੁੱਟ ਲਏ। ਉਹਨਾਂ ਅਹਿਲਕਾਰਾਂ ਦੀਆਂ ਚੱਪਲਾਂ, ਉਹਨਾਂ ਦੀਆਂ ਪਤਲੂਨਾਂ ਔਰ ਉਹਨਾਂ ਦੀਆਂ ਸਾਰਾ ਸਮਾਨ ਵੀ ਉਹਨਾਂ ਕੋਲ ਲੈ ਲਿਆ, ਉਹਨਾਂ ਦੀਆਂ ਵਰਦੀਆਂ ਵੀ ਉਹਨਾਂ ਕੋਲ ਲੈ ਲਈਆਂ, ਤੇ ਉਹਨਾਂ ਨੂੰ ਨੰਗਿਆਂ ਕਰਕੇ ਵਿਚਾਰਿਆਂ ਨੂੰ ਕੱਲ੍ਹ ਛੱਡਿਆ। 25 ਪੁਲਿਸ ਵਾਲਿਆਂ ਨੂੰ ਉਸੇ ਦਿਨ ਲਾੜਕਾਣੇ ਦੇ ਵਿੱਚ 10 ਡਾਕੂਆਂ ਨੇ ਲੁੱਟ ਲਿਆ। ਇਹ ਸੂਰਤ ਹਾਲ ਹੈ। ਤੇ ਦੂਜੇ ਪਾਸੇ ਅਸੀਂ ਜਿਹੜਾ ਵਿਆਹ ਹੋ ਰਿਹਾ ਸੀ ਜਿਹੜਾ ਸਿੰਧ ਦੇ ਵਿੱਚ, ਉਹਦੇ ਵਿੱਚ ਤੁਹਾਨੂੰ ਅਸੀਂ ਸੂਰਤ ਹਾਲ ਦੱਸ ਹੀ ਦਿੱਤੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।